viewers, welcome back to News TV 84. Break the bar ਹੋਣਾ ਸੀ ਕੈਲੀਫੋਰਨੀਆ ਤੋਂ ਖਾਲਿਸਤਾਨ ਸ਼ਹੀਦ ਪਰਿਵਾਰ ਆਰਗੇਨਾਈਜੇਸ਼ਨ ਦੇ ਫਾਊਂਡਰ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਹਾਂਜੀ ਵੀਰ ਜੀ, ਜਿਸ ਤਰ੍ਹਾਂ 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ ਭਾਈ ਸਤਵੰਤ ਸਿੰਘ ਨਾਲ ਮਿਲ ਕੇ ਜੂਨ 84 ਦਾ ਘੱਲੂਘਾਰਾ ਵਰਤਾਨ ਵਾਲੀ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ। ਸਭ ਤੋਂ ਪਹਿਲਾਂ ਇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਨਵੰਬਰ 1984 ਸਾਨੂੰ ਭੁੱਲਿਆ ਨਹੀਂ, ਨਾ ਹੀ ਅਸੀਂ ਇਹ ਭੁੱਲਣਾ ਜੀ, ਜੋ ਕਿ ਜੂਨ 1984 ਦੀ ਪੈਦਾਵਾਰ ਸੀ ਜੀ, ਜਦੋਂ ਕਾਂਗਰਸ ਸਰਕਾਰ ਨੇ, ਇੰਦਰਾ ਗਾਂਧੀ ਉਦੋਂ ਪ੍ਰਧਾਨ ਮੰਤਰੀ ਸੀ, ਉਸਨੇ ਸਟੇਟ ਦਹਿਸ਼ਤਵਾਦ ਦੇ ਨਾਂ ਦੇ ਉੱਤੇ ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ ਫੌਜੀ ਕਾਰਾ ਕੀਤਾ ਤੇ ਹਜ਼ਾਰਾਂ ਸਿੱਖ ਜਿਹੜੇ ਸੀ ਕਤਲ ਕਰ ਦਿੱਤੇ ਸੀ। ਅਣਭੋਲ ਨਿਹੱਥੇ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਾਹ ਦਿੱਤਾ ਸੀ। ਹਾਂਜੀ, ਤੇ ਉਸਨੇ ਉਦੋਂ ਹੀ ਆਪਣੀ ਮੌਤ ਦੇ ਉੱਤੇ ਦਸਤਖਤ ਕਰ ਦਿੱਤੇ ਸੀ ਜੀ। ਇਸ ਕਰਕੇ ਗੁਰੂ ਸਾਹਿਬ ਨੇ ਇਹ ਭਾਣਾ ਵਰਤਾਇਆ। ਅਕਾਲ ਪੁਰਖ ਦਾ ਸਜ਼ਾ ਦੇਣ ਦਾ ਢੰਗ ਸਦਾਈ ਵਿਲੱਖਣ, ਸਦਾਈ ਯੂਨੀਕ ਤੇ ਨਿਰਾਲਾ ਹੁੰਦਾ ਜੀ। ਤੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਇਸੇ ਕੁਦਰਤੀ ਵਰਤਾਰੇ ਨੂੰ ਪੂਰਾ ਕਰਨ ਦੇ ਲਈ ਦਿੱਲੀ ਦੇ ਵਿੱਚ ਤਾਇਨਾਤ ਸਨ। ਹਾਂਜੀ, ਤੇ ਉਹਨਾਂ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਸੀ, ਉਸ ਦਾ ਉਹਨਾਂ ਨੇ ਬਦਲਾ ਲਿਆ ਜੀ ਤੇ ਇੰਦਰਾ ਗਾਂਧੀ ਨੂੰ ਉਸ ਦੀ ਸਜ਼ਾ ਦਿੱਤੀ ਜੀ। ਕੁਝ ਲੋਕ ਚੰਦ ਜਿਹੜੇ ਪੱਤਰਕਾਰ ਨੇ ਜਾਂ ਜਿਹੜਾ ਹਿੰਦੁਸਤਾਨੀ ਮੀਡੀਆ ਜਿਹੜਾ ਕਿ ਸਰਕਾਰ ਨਾਲ ਹਮਬਿਸਤਰ ਹੈ, ਹਾਂਜੀ, ਉਸਨੇ ਸਦਾ ਹੀ ਸਿੱਖਾਂ ਦੇ ਵਿਰੁੱਧ, ਘੱਟ ਗਿਣਤੀਆਂ ਦੇ ਵਿਰੁੱਧ ਝੂਠ ਦਾ ਨਾਅਰਾ ਬੁਲੰਦ ਕੀਤਾ ਔਰ ਕਦੇ ਵੀ ਸੱਚ ਨਹੀਂ ਬੋਲਿਆ, ਨਾ ਹੀ ਉਹ ਸੱਚ ਬੋਲ ਸਕਦਾ, ਕਿਉਂਕਿ ਉਹਦਾ ਨੇਚਰ, ਉਹਦਾ ਸੁਭਾਅ ਹੀ ਇਸ ਤਰ੍ਹਾਂ ਦਾ ਹਾਂਜੀ ਕਿ ਉਸਨੇ ਸਦਾ ਹੀ ਸੱਚ ਦੇ ਕੰਨੀ ਕਤਰਾਉਣੀ ਹੁੰਦੀ ਹੈ ਤੇ ਝੂਠ ਦਾ ਪ੍ਰਚਾਰ ਕਰਨਾ ਹੁੰਦਾ। ਹਾਂਜੀ, ਤੇ ਉਸਨੇ ਇਸ ਨੂੰ ਇਸ ਤਰ੍ਹਾਂ ਪ੍ਰਚਾਰਿਆ ਜਦੋਂ ਇੰਦਰਾ ਗਾਂਧੀ ਦਾ ਬਦਲਾ ਲਿਆ ਗਿਆ ਜੀ, ਵੀ ਇਹ ਅਣਭੋਲ ਜਿਹੜੀ ਪ੍ਰਧਾਨ ਮੰਤਰੀ ਸੀ, ਨਿਹੱਥੀ ਸੀ, ਤੇ ਉਹਨੂੰ ਕਤਲ ਕੀਤਾ ਗਿਆ। ਤੇ ਇਸ ਕਰਕੇ ਖੂਨ ਦਾ ਬਦਲਾ ਖੂਨ ਜਿਹੜਾ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਅਮਿਤਾਭ ਬੱਚਨ ਖਾਸ ਤੌਰ ਤੇ ਸ਼ਾਮਲ ਸੀ ਤੇ ਇੰਦਰਾ ਗਾਂਧੀ ਦਾ ਮੁੰਡਾ ਸ਼ਾਮਲ ਸੀ, ਰਾਜੀਵ ਗਾਂਧੀ ਜੀ। ਤੇ ਰਾਈਟ ਵੇ ਜਿਹੜਾ ਸੀ ਸਿੱਖਾਂ ਦਾ ਕਤਲੇਆਮ ਦਿੱਲੀ ਤੇ ਭਾਰਤ ਦੇ ਹੋਰ ਸਾਰੇ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ, ਜਿਹੜੀ ਕਿ ਕਾਂਗਰਸ ਦੀ ਬਹੁਤ ਵੱਡੀ ਸਾਜ਼ਿਸ਼ ਸੀ। ਹਾਂਜੀ, ਹੁਣ ਇਹ ਸੱਚਾਈਆਂ ਸਾਹਮਣੇ ਆਈਆਂ ਨੇ ਕਿ ਇਸ ਕਤਲੇਆਮ ਦੀ ਤਿਆਰੀ ਬੜੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਸਿਰਫ ਵਕਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹਾਂਜੀ, ਪਰ ਉਹ ਜਿਹੜਾ ਵਕਤ ਸੀ ਉਹ ਉਹਨਾਂ ਦੀ ਆਪਣੀ ਪ੍ਰਧਾਨ ਮੰਤਰੀ ਦੇ ਖਾਤਮੇ ਨਾਲ ਹੀ ਉਹਨਾਂ ਨੂੰ ਇਹ ਰੀਜ਼ਨ ਮਤਲਬ ਮਿਲ ਗਿਆ। ਹਾਂਜੀ, ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਕਿਉਂਕਿ ਜਦੋਂ ਸੋ ਕਾਲਡ ਮਹਾਤਮਾ ਗਾਂਧੀ ਦਾ ਕਤਲੇਆਮ ਕੀਤਾ ਗਿਆ ਉਦੋਂ ਇਸ ਤਰ੍ਹਾਂ ਕੁਛ ਨਹੀਂ ਹੋਇਆ, ਜਾਂ ਹੋਰ ਵੀ ਜਿਹੜੇ ਹਿੰਦੂ ਲੀਡਰ ਜਿਹੜੇ ਨੇ ਉਹ ਕਤਲ ਹੋਏ ਤਾਂ ਉਦੋਂ ਇਸ ਤਰ੍ਹਾਂ ਦਾ ਉਸ ਘੱਟ ਗਿਣਤੀਆਂ ਦੇ ਨਾਲ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਨਾਲ ਸੰਬੰਧਿਤ ਦਾ ਕਤਲੇਆਮ ਨਹੀਂ ਹੋਇਆ, ਪਰ ਸਿੱਖਾਂ ਦੇ ਨਾਲ ਹੀ ਹੋਇਆ। ਹਾਂਜੀ, ਤੇ ਸਿੱਖ ਇਸ ਨੂੰ ਕਦੇ ਨਹੀਂ ਭੁੱਲਣਗੇ। ਬਿਲਕੁਲ ਜੀ। ਤੇ ਜਿਹੜਾ ਸੰਦੇਸ਼ ਹੈ ਉਹ ਇਹੋ ਹੀ ਹੈ ਕਿ ਸਾਨੂੰ ਜਾਗਦੇ ਰਹਿਣਾ ਚਾਹੀਦਾ, ਸਾਨੂੰ 1984 ਦੇ ਕਤਲੇਆਮ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹ ਕੋਈ ਰਾਇਟਸ ਜਾਂ ਦੰਗੇ ਨਹੀਂ ਸਨ, ਇਹ ਸੋਚੀ ਸਮਝੀ ਭਾਰਤ ਸਰਕਾਰ ਦੀ, ਕਾਂਗਰਸ ਸਰਕਾਰ ਦੀ, RSS ਦੀ, BJP ਦੀ ਮਿਲੀ ਹੋਈ ਇੱਕ ਡੂੰਘੀ ਸਾਜ਼ਿਸ਼ ਸੀ, ਜਿਸ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦਾ ਕਤਲੇਆਮ ਕੀਤਾ ਗਿਆ। ਜੀ ਬਿਲਕੁਲ। ਤੇ ਵੀਰ ਜੀ, ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਤੋਂ ਬਦਲਾ ਲਿੱਤਾ ਗਿਆ ਸੀਗਾ, ਤੇ ਤੁਸੀਂ ਕਿਹਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਉਹ ਨਿਹੱਤੀ ਸੀਗੀ, ਇਸ ਲਈ ਸਾਨੂੰ ਉਹਨਾਂ ਤੇ ਤਰਸ ਖਾਣਾ ਚਾਹੀਦਾ ਸੀਗਾ, ਜਾਂ ਫਿਰ ਉਸ ਤੋਂ ਬਾਅਦ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਈ ਸੀ ਦਿੱਲੀ ਦੇ ਵਿੱਚ, ਜਿਸ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਮਾਰੇ ਗਏ ਸੀ, ਔਰਤਾਂ ਰੇਪ ਕਰ ਦਿੱਤੀਆਂ ਗਈਆਂ, ਹਜ਼ਾਰਾਂ ਮਰਦਾਂ ਨੂੰ ਟਾਇਰਾਂ ਪਾ ਕੇ ਉਹਨਾਂ ਦੇ ਉੱਪਰ ਤੇਲ ਛਿੜਕ ਕੇ ਉਹਨਾਂ ਨੂੰ ਜਿੰਦੇ ਜਲਾ ਦਿੱਤਾ ਗਿਆ ਸੀ, ਕੋਹ ਕੇ ਮਾਰੇ ਸੀ ਘਰਾਂ ਚੋਂ ਕੱਢ ਕੇ। ਇਹ ਬਿਲਕੁਲ ਤੁਸੀਂ ਰਾਈਟ ਕਹਿ ਰਹੇ ਹੋ ਕਿ ਸਾਨੂੰ ਬਿਲਕੁਲ ਵੀ ਕਦੇ ਨਹੀਂ ਭੁੱਲਣਾ ਚਾਹੀਦਾ। ਈਵਨ ਨਿਊ ਜਨਰੇਸ਼ਨ ਵੀ ਆ, ਉਹ ਵੀ ਇਸ ਬਾਰੇ ਜਾਗਰੂਕ ਆ, ਉਹਨਾਂ ਨੂੰ ਵੀ ਪਤਾ ਹੈ ਇਸ ਬਾਰੇ, ਅਸੀਂ ਕਦੀ ਵੀ ਨਹੀਂ ਭੁੱਲਾਂਗੇ। ਪਰ ਵੀਰ ਜੀ, ਜਿਸ ਤਰ੍ਹਾਂ 30 ਸਾਲ ਬੀਤ ਗਏ ਨੇ, ਜਿਹੜੇ ਕਾਤਲ ਨੇ ਹਜੇ ਵੀ ਖੁੱਲੇ ਆਮ ਭਾਰਤ ਦੇ ਵਿੱਚ ਘੁੰਮਦੇ ਪਏ ਨੇ, ਵਿਦੇਸ਼ਾਂ ਦੇ ਵਿੱਚ ਘੁੰਮਦੇ ਪਏ ਨੇ, ਜਦੋਂ ਕਿ ਭਾਈ ਸਤਵੰਤ ਸਿੰਘ ਤੇ ਭਾਈ ਕੈਰ ਸਿੰਘ ਨੂੰ 5 ਸਾਲ ਬਾਅਦ ਹੀ ਇਹਨਾਂ ਨੇ ਫਾਂਸੀ ਦੇ ਦਿੱਤੀ ਗਈ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਹਿੰਦੁਸਤਾਨੀ ਸਿਸਟਮ ਹੈ ਇਹ ਬ੍ਰਾਹਮਣਵਾਦੀ ਨੀਤੀਆਂ ਦੇ ਅਨੁਸਾਰ ਚਲਾਉਣ ਦੀ 1947 ਤੋਂ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਘੱਟ ਗਿਣਤੀਆਂ ਨੇ ਪਤਾ ਨਹੀਂ ਕੀ ਉਹਨਾਂ ਦੇ ਨਾਲ ਵਾਪਰਿਆ, ਉਹਨਾਂ ਨੇ
ਇਹਨਾਂ ਦੇ ਉੱਤੇ ਯਕੀਨ ਕਰ ਲਿਆ। ਹਾਲਾਂਕਿ ਉਹਨਾਂ ਨੂੰ ਇਹਨਾਂ ਦੇ ਉੱਤੇ ਯਕੀਨ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੋਇਆ ਕਿ ਬ੍ਰਾਹਮਣਵਾਦ ਦੀ ਜਿਹੜੀ ਨੀਤੀ ਹੈ ਉਹ ਸਦਾ ਹੀ ਕਾਤਲਾਨਾ ਰਹੀ ਹੈ, ਵਹਿਸ਼ੀਆਨਾ ਰਹੀ ਹੈ, ਔਰ ਸਦਾ ਹੀ ਨਸਲਕੁਸ਼ੀ ਵਾਸਤੇ ਉਹਨਾਂ ਦੇ ਅੰਦਰੋਂ ਉਹਨਾਂ ਨੂੰ ਬ੍ਰਾਹਮਣਵਾਦ ਤੋਂ ਹੀ ਪ੍ਰੇਰਨਾ ਮਿਲਦੀ ਰਹੀ ਹੈ। ਹਾਂਜੀ। ਤੇ ਉਹਨਾਂ ਨੇ ਭਰੋਸਾ ਕਰਕੇ ਹਿੰਦੁਸਤਾਨ ਦੇ ਨਾਲ ਆਪਣੀ ਕਿਸਮਤ ਜੋੜੀ, ਜਿਹੜੀ ਕਿ ਉਹਨਾਂ ਦੀ ਬਹੁਤ ਵੱਡੀ ਗਲਤੀ ਸੀ। ਖਾਸ ਤੌਰ ਤੇ ਮਤਲਬ ਸਿੱਖ ਆਗੂਆਂ ਦੀ ਬਹੁਤ ਵੱਡੀ ਗਲਤੀ ਸੀ। ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਨੂੰ ਆਪਣਾ ਦੇਸ਼ ਲੈਣਾ ਚਾਹੀਦਾ ਸੀ, ਕਿਉਂਕਿ 2 ਵਾਰ ਖਾਲਸਾ ਰਾਜ ਬਣਿਆ। ਹਾਂਜੀ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਮਹਾਰਾਜਾ ਰਣਜੀਤ ਸਿੰਘ ਬਾਰੇ, ਤੇ ਉਹਨਾਂ ਨੂੰ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਹਾਸਲ ਕਰ ਲਿਆ, ਖੋਹ ਲਿਆ, ਕਬਜ਼ਾ ਕਰ ਲਿਆ, ਉਸ ਰਾਜ ਦੀ ਮੰਗ ਪੂਰੇ ਜ਼ੋਰ ਨਾਲ ਕਰਨੀ ਚਾਹੀਦੀ ਸੀ ਜੀ। ਪਰ ਅਜਿਹਾ ਹੋ ਨਹੀਂ ਸਕਿਆ, ਅਜਿਹਾ ਉਹ ਲੀਡਰ ਕਰ ਨਹੀਂ ਸਕੇ। ਕਿੱਥੇ ਮਾਸਟਰ ਤਾਰਾ ਸਿੰਘ ਤੇ ਕਿੱਥੇ ਮਤਲਬ ਮਹਾਤਮਾ ਗਾਂਧੀ ਤੇ ਨਹਿਰੂ ਵਰਲਡ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ। ਹਾਂਜੀ। ਤੇ ਉਹ ਮੈਚ ਬਣਦਾ ਨਹੀਂ, ਤੇ ਉਸ ਗਲਤੀ ਦੀ ਜਿਹੜੀ ਸਜ਼ਾ ਸੀ ਉਹ ਅਖੀਰ ਦੇ ਉੱਤੇ ਕੌਮ ਨੂੰ ਮਿਲਣੀ ਸੀ। ਹਾਂਜੀ। ਤੇ ਉਹ ਸਜ਼ਾ ਜਿਹੜੀ ਹੈ ਉਹ ਜੂਨ 1984 ਤੇ ਨਵੰਬਰ 1984 ਦੇ ਵਿੱਚ ਸਿੱਖ ਕੌਮ ਨੂੰ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਸਾਡੇ ਗੁਲਾਮ ਹੋ, ਤੇ ਤੁਹਾਡੀ ਜਿਹੜੀ ਆ ਕੋਈ ਮਰਜ਼ੀ ਇੱਥੇ ਚੱਲਦੀ ਨਹੀਂ, ਕੋਈ ਮੰਗ ਤੁਹਾਡੀ ਮੰਨੀ ਨਹੀਂ ਜਾਣੀ, ਗੁਲਾਮ ਰਹਿ ਕੇ ਜਿਉਣਾ ਇਸ ਦੇਸ਼ ਦੇ ਵਿੱਚ ਤਾਂ ਜਿਉ, ਨਹੀਂ ਤੇ ਤੁਹਾਡੇ ਨਾਲ ਇਹੋ ਹੀ ਹਾਲ ਕੀਤਾ ਜਾਏਗਾ ਜੋ ਜੂਨ 1984 ਦਾ ਕਤਲੇਆਮ ਕੀਤਾ ਗਿਆ, ਤੇ ਹੁਣ ਨਵੰਬਰ ਦੇ ਵਿੱਚ ਜਿਹੜੀ ਸਜ਼ਾ ਤੁਹਾਨੂੰ ਦਿੱਤੀ ਗਈ ਆ, ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਨੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਮੈਂ ਵੀ ਡੂ ਅਗਰੀ ਵਿਦ ਕਿ ਤੁਸੀਂ ਗੱਲ ਕੀਤੀ ਜਿਸ ਤਰ੍ਹਾਂ ਇਹਨੇ ਗਲਤ ਫੈਸਲੇ ਲਿੱਤੇ ਸੀ, ਉਸ ਦੀ ਸਜ਼ਾ ਹੁਣ ਸਾਨੂੰ ਮਿਲਣੀ ਹੈ, ਕਿਉਂਕਿ ਉਸ ਤੋਂ ਬਾਅਦ ਜਿਸ ਤਰ੍ਹਾਂ ਗੱਲ ਕੀਤੀ ਗਈ ਜੂਨ 84 ਦਾ ਘੱਲੂਘਾਰਾ ਹੈ, ਨਵੰਬਰ 84 ਸਿੱਖ ਨਸਲਕੁਸ਼ੀ, ਉਸ ਤੋਂ ਬਾਅਦ ਵੀ 93 94 ਤੱਕ ਸਾਡੇ ਬੱਚੇ ਇਹਨਾਂ ਨੇ ਘਰਾਂ ਚੋਂ ਚੁੱਕ ਕੇ ਫੇਕ ਇਨਕਾਊਂਟਰਸ ਆਹੀ ਮਾਰ ਦਿੱਤੇ ਗਏ। ਈਵਨ ਟਿਲ ਟੁਡੇ ਅਸੀਂ ਉਸ ਚੀਜ਼ ਦੀ ਸਜ਼ਾ ਭੁਗਤ ਰਹੇ ਹਾਂ। ਅੱਜ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਨੇ ਨਸ਼ਿਆਂ ਦੇ ਵਿੱਚ ਜਾਈ ਜਾ ਰਹੇ, ਅਗਲੀ ਜੋ ਸਾਡੀ ਜਨਰੇਸ਼ਨ ਆ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਨਸ਼ਿਆਂ ਵਿੱਚ ਡੁੱਬੀ ਜਾ ਰਹੀ ਹੈ। ਬੱਚੇ ਆਪਣੇ ਬਾਲ ਕਤਲ ਕਰ ਰਹੇ ਨੇ, ਬੱਚੇ ਸਿੱਖੀ ਤੋਂ ਦੂਰ ਜਾ ਰਹੇ ਨੇ। ਸੋ ਦਿਸ ਇਜ਼ ਅ ਟਾਈਮ ਆਲਸੋ ਜਿਹੜੀ ਬਾਹਰ ਦੀ ਸੰਗਤ ਨੇ, ਬਾਹਰ ਦੇ ਜਿਹੜੇ ਦਰਸ਼ਕ ਨੇ ਸਾਡੇ, ਜਾਂ ਬਾਹਰ ਦੇ ਸਾਡੇ ਸਿੱਖ ਕਮਿਊਨਿਟੀ, ਅਸੀਂ ਤਾਂ ਕਾਫੀ ਸਾਰੀ ਅਵੇਅਰਨੈਸ ਹੈ ਖਾਲਿਸਤਾਨ ਦੀ ਮੰਗ ਅਸੀਂ ਅੱਜ ਵੀ ਕਰਦੇ ਹਾਂ, ਪਰ ਕਾਫੀ ਸਾਰੇ ਸਾਡੇ ਪੰਜਾਬ ਦੇ ਵਿੱਚ ਭੈਣ ਭਰਾ ਨੇ ਦੇ ਡੋਂਟ ਅਗਰੀ ਵਿਦ ਯੂ ਟਿਲ ਨਾਓ। ਬਟ ਵੀਰ ਜੀ ਵਾਟ ਡੂ ਯੂ ਵਾਂਟ ਟੂ ਸੇ ਟੂ them ਕਿ ਸਾਨੂੰ ਕਿਉਂ ਖਾਲਿਸਤਾਨ ਦੀ ਸਾਨੂੰ ਇਸ ਵੇਲੇ ਜ਼ਰੂਰਤ ਹੈ? ਜੇ ਆਪਾਂ ਦੁਨੀਆ ਦੇ ਨਕਸ਼ੇ ਦੇ ਉੱਤੇ ਨਜ਼ਰ ਮਾਰੀਏ ਤਾਂ ਲਗਭਗ ਸਾਰਿਆਂ ਧਰਮਾਂ ਦੇ ਕੋਲ ਉਹਨਾਂ ਦੇ ਆਪਣੇ ਰਾਜ ਨੇ ਜੀ। ਕਮਿਊਨਿਸਟਾਂ ਦੇ ਕੋਲ ਰਾਜ ਹੈ, ਕ੍ਰਿਸਚਨਾਂ ਦੇ ਕੋਲ ਰਾਜ ਹੈ, ਮੁਸਲਮਾਨਾਂ ਦੇ ਕੋਲ ਰਾਜ ਹੈ, ਹਿੰਦੂਆਂ ਦੇ ਕੋਲ ਰਾਜ ਹੈ। ਮੋਸਟਲੀ ਇੱਕ ਸਿੱਖ ਕੌਮ ਐਸੀ ਕੌਮ ਹੈ ਜਿਹੜੀ ਕਿ ਸਭ ਤੋਂ ਮਜ਼ਬੂਤ ਹੈ, ਸਭ ਤੋਂ ਸਟਰੋਂਗ ਹੈ, ਆਪਣਾ ਉਹਨਾਂ ਦਾ ਇਲਾਕਾ, ਆਪਣਾ ਉਹਨਾਂ ਦਾ ਨਿਸ਼ਾਨ ਹੈ, ਆਪਣਾ ਉਹਨਾਂ ਦਾ ਧਰਮ ਹੈ, ਆਪਣੀ ਉਹਨਾਂ ਦੀ ਬੋਲੀ ਹੈ, ਉਹਨਾਂ ਕੋਲ ਰਾਜ ਨਹੀਂ। ਹਾਂਜੀ। ਸਾਡੇ ਸਿੱਖਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗੁਲਾਮ ਰਹਿਣ ਦੀ ਆਦਤ ਪੈ ਗਈ ਹੈ, ਤੇ ਉਹਨਾਂ ਨੂੰ ਗੁਲਾਮੀ ਦੇ ਵਿੱਚੋਂ ਆਨੰਦ ਆਉਣਾ ਸ਼ੁਰੂ ਹੋ ਗਿਆ। ਉਹ ਗੁਲਾਮੀ ਨੂੰ ਹੱਸ ਕੇ ਆਜ਼ਾਦੀ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜੀ, ਜੋ ਕਿ ਬਿਲਕੁਲ ਗਲਤ ਗੱਲ ਹੈ। ਸਾਡੇ ਕੋਲ 2 ਵਾਰ ਰਾਜ ਰਿਹਾ ਹੈ, ਤੇ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਤੀਸਰੀ ਵਾਰੀ ਵੀ ਸਾਨੂੰ ਰਾਜ ਮਿਲ ਸਕਦਾ ਹੈ। ਹਾਂਜੀ। ਸਾਡੇ ਸਿੱਖ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਜੇ 2 ਵਾਰ ਖਾਲਸੇ ਨੇ ਰਾਜ ਕੀਤਾ ਹੈ ਤਾਂ ਤੀਸਰੀ ਵਾਰੀ ਖਾਲਸਾ ਰਾਜ ਕਿਉਂ ਨਹੀਂ ਕਰ ਸਕਦਾ? ਬਿਲਕੁਲ। ਤੇ ਜੇ ਤੁਸੀਂ ਇਸ ਹਿੰਦੁਸਤਾਨ ਦੇ ਨਾਲ ਰਹਿਣਾ ਹੀ ਹੈ ਤੇ ਤੁਹਾਡੇ ਨਾਲ ਇਹ ਜਿਹੜਾ ਨਸਲ ਘਾਤ ਜੂਨ 1984 ਦੇ ਵਿੱਚ, ਨਵੰਬਰ 1984 ਦੇ ਵਿੱਚ, ਤੇ ਆ ਬਾਅਦ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਹਜ਼ਾਰਾਂ ਨੌਜਵਾਨ ਮਾਰੇ ਜਾ ਰਹੇ ਨੇ। ਹੁਣ ਨਸ਼ਿਆਂ ਦੇ ਨਾਲ ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਧਰੋਂ ਜਿਹੜੀ ਹੈ RSS ਸਾਡਾ ਨਸਲ ਘਾਤ ਕਰਨ ਦੇ ਉੱਤੇ ਤੁੱਲੀ ਹੋਈ ਹੈ। ਇਹ ਰਾਜ ਤੋਂ ਬਿਨਾਂ ਸਾਡੀ ਕੌਮ ਬਚ ਹੀ ਨਹੀਂ ਸਕਦੀ। ਸਾਡੀ ਕੌਮ ਦਾ ਭਵਿੱਖ ਹੈ ਜਿਹੜਾ ਉਹ ਖਾਲਸਾ ਰਾਜ ਦੇ ਨਾਲ, ਖਾਲਿਸਤਾਨ ਦੇ ਨਾਲ ਹੀ ਬਚ ਸਕਦਾ, ਵਰਨਾ ਸਾਨੂੰ ਮਰਨ ਦੇ ਲਈ, ਨਸਲ ਘਾਤ ਲਈ ਤਿਆਰ ਰਹਿਣਾ ਚਾਹੀਦਾ। ਉਹ ਪੂਰੀ ਤਿਆਰੀ ਕਰੀ ਬੈਠੇ ਜੀ। ਬਿਲਕੁਲ ਬਿਲਕੁਲ ਵੀਰ, ਉਹਨਾਂ ਨੇ ਕੋਈ ਕਸਰ ਨਹੀਂ ਛੱਡਣੀ ਸਾਨੂੰ। ਜਦ ਤੱਕ ਸਾਡੇ ਕੋਲ ਆਪਣਾ ਰਾਜ ਖਾਲਿਸਤਾਨ ਨਹੀਂ ਹੋਏਗਾ, ਸਾਨੂੰ ਇਸੇ ਤਰ੍ਹਾਂ ਹੀ ਹੋਰ ਕਈ ਨਸਲਕੁਸ਼ੀਆਂ ਦਾ ਸਾਹਮਣਾ ਕਰਨਾ ਪਏਗਾ, ਜਿਸ ਦੇ ਵਿੱਚੋਂ ਸਾਡੀ ਹੋਂਦ ਜਿਹੜੀ ਆ ਉਹ ਬਿਲਕੁਲ ਖਤਮ ਹੋ ਸਕਦੀ ਹੈ। ਸਾਨੂੰ ਜਾਗਣਾ ਚਾਹੀਦਾ ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਇੱਕ ਇਸ ਮੁੱਦੇ ਦੇ ਉੱਪਰ ਵੀ ਗੱਲਬਾਤ ਅਸੀਂ ਨੈਕਸਟ ਟਾਈਮ ਕਰਾਂਗੇ, ਪਰ ਜਿਸ ਤਰ੍ਹਾਂ ਹੁਣ ਸਾਡੇ ਕੋਲ 2-3 ਮਿੰਟ ਰਹਿ ਗਏ ਨੇ, ਇੱਕ ਹੋਰ ਮੁੱਦਾ ਸਾਹਮਣੇ ਆਇਆ ਜਿਸ ਤੇ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਪੰਜਾਬ ਵਿੱਚ ਨਸਲਕੁਸ਼ੀ ਹੋ ਰਹੀ ਹੈ, ਸਾਡੇ ਸਿੱਖ ਬੱਚੇ ਜਿਹੜੇ ਨੇ ਉਹ ਸਿੱਖੀ ਤੋਂ ਦੂਰ ਜਾਈ ਜਾ ਰਹੇ, ਪਰ ਮੀਡੀਆ ਰਿਪੋਰਟ ਅਨੁਸਾਰ ਪਤਾ ਲੱਗਾ ਕਿ ਯੂਬਾ ਸਿਟੀ ਦੇ ਵਿੱਚ ਸਿੱਖ ਮਿਸ਼ਨ ਦਾ ਦਫ਼ਤਰ ਖੋਲਿਆ ਜਾ ਰਿਹਾ ਹੈ, ਐਂਡ ਸ਼੍ਰੋਮਣੀ ਕਮੇਟੀ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ 31 ਅਕਤੂਬਰ ਨੂੰ, ਜੋ ਕਿ ਯੂਬਾ ਸਿਟੀ ਆ ਰਹੇ ਨੇ। ਕੀ ਸੱਚਮੁੱਚ ਇਸ ਮਿਸ਼ਨ ਨਾਲ ਅਮਰੀਕਾ ਦੇ ਵਿੱਚ ਸਿੱਖੀ ਪ੍ਰਚਾਰ ਨੂੰ ਹੁਲਾਰਾ ਮਿਲੇਗਾ? What do you think?
ਬਿਲਕੁਲ ਨਹੀਂ ਜੀ, ਇਹ ਬਿਲਕੁਲ ਝੂਠ ਪ੍ਰਚਾਰਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਇੱਕ ਡਾਕੂਆਂ ਦਾ ਟੋਲਾ ਜੀ। ਇਹ ਸਿੱਖ ਕੌਮ ਦਾ ਧਰਮ ਦੇ ਨਾਂ ਦੇ ਉੱਤੇ ਜਿਹੜਾ ਇਕੱਠਾ ਪੈਸਾ ਹੁੰਦਾ ਹੈ, ਜਿਹੜਾ ਕੌਮ ਦੇ ਉਜਵਲ ਭਵਿੱਖ ਵਾਸਤੇ ਲੱਗਣਾ ਚਾਹੀਦਾ, ਇਹ ਉਸਨੂੰ ਪੰਜਾਬ ਦੇ ਵਿੱਚ ਉੱਥੇ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਲੁੱਟ ਰਹੇ ਨੇ ਜੀ। ਇਹ ਵਿੱਚੇ ਪ੍ਰਕਾਸ਼ ਬਾਦਲ ਦੀ ਜੁੰਡਲੀ ਦੇ ਵਿੱਚ ਹੀ ਇਹ ਅਵਤਾਰ ਮੱਕੜ ਹੁਣੀ, ਇਹ ਸਾਰੇ ਡਾਕੂ ਨੇ। ਹਾਂਜੀ। ਇਹ ਸਿੱਖ ਕੌਮ ਦਾ ਪੈਸਾ ਜਿਹੜਾ ਹੈ ਇਹ ਆਪਣੇ ਰਾਜਨੀਤਿਕ ਮਫਾਦਾਂ ਵਾਸਤੇ ਉੱਤੇ ਇਕੱਠਾ ਕਰਦੇ ਨੇ ਤੇ ਬੀਜੇਪੀ ਨੂੰ ਸਮਰਥਨ ਦੇਣ ਦੇ ਲਈ ਹੁਣ ਤੱਕ ਇਹਨਾਂ ਨੇ ਕਰੋੜਾਂ ਰੁਪਈਆ ਸਿੱਖ ਕੌਮ ਦਾ ਬਰਬਾਦ ਕੀਤਾ ਇਹਨਾਂ ਨੇ। ਹਾਂਜੀ। ਇਸ ਮਿਸ਼ਨ ਦੇ ਨਾਲ ਸਿੱਖ ਕੌਮ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ। ਇਸ ਦੇ ਵਿੱਚ ਚੰਦ ਚੌਧਰੀਆਂ ਨੂੰ ਵੀਜ਼ੇ ਮਿਲ ਜਾਇਆ ਕਰਨਗੇ ਤੇ ਉਹ ਇੱਥੇ ਆ ਕੇ ਗੰਦ ਪਾਇਆ ਕਰਨਗੇ। ਇਹਨਾਂ ਨੂੰ ਪੰਜਾਬ ਸੰਭਾਲਣਾ ਚਾਹੀਦਾ, ਉੱਥੇ ਸਿੱਖੀ ਖਤਮ ਹੋ ਰਹੀ ਹੈ। ਆਪਣੀ ਸ਼੍ਰੋਮਣੀ ਕਮੇਟੀ ਇਹਨਾਂ ਦੀ ਵਰਲਡ ਦੀ ਸਭ ਤੋਂ ਕਰਪਟ ਜਿਹੜੀ ਕਮੇਟੀ ਬਣੀ ਹੋਈ ਹੈ ਔਰ ਇਹ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਵੀ ਇਸ ਮਿਸ਼ਨ ਦਾ ਹੁਲਾਰਾ ਮਿਲੇਗਾ, ਬਿਲਕੁਲ ਝੂਠ ਹੈ, ਬਕਵਾਸ ਹੈ। ਇਸ ਦੇ ਨਾਲ ਕੋਈ ਫਾਇਦਾ ਹੋਣ ਵਾਲਾ ਨਹੀਂ। ਵਿਦੇਸ਼ਾਂ ਦੇ ਵਿੱਚ ਸਿੱਖ ਇਸ ਗੱਲ ਦੇ ਵਿੱਚ ਪਰਫੈਕਟ ਨੇ, ਉਹ ਆਪਣਾ ਸਾਰੇ ਕਾਰਜ ਜਿਹੜੇ ਨੇ ਬੜੇ ਵਧੀਆ ਢੰਗ ਨਾਲ ਸੇਵਾ ਦੇ ਨਾਲ ਕਰ ਰਹੇ ਨੇ। ਇਹ ਸਿਵਾ ਕਰਪਸ਼ਨ ਤੋਂ ਬਿਨਾਂ ਕੁਝ ਨਹੀਂ ਹੋ ਜਾਣਾ। ਹਾਂਜੀ ਹਾਂਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੁਐਸਚਨ ਦੇ ਉੱਪਰ ਵਿਚਾਰ ਸਾਂਝੇ ਕੀਤੇ, ਨਵੰਬਰ 84 ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ। ਐਂਡ ਥੈਂਕ ਯੂ ਸੋ ਮਚ ਫॉर योर ਟਾਈਮ। ਇਸੇ ਤਰ੍ਹਾਂ ਵੱਖ-ਵੱਖ ਸਿੱਖ ਮੁੱਦਿਆਂ ਦੇ ਉੱਪਰ ਤੁਹਾਡੇ ਵਿਚਾਰ ਜਾਣਦੇ ਰਵਾਂਗੇ। ਹੁਣ ਵਕਤ ਹੋ ਗਿਆ ਵੀਰ ਜੀ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।